ताड़ी मार बरिंदा तो क्या? बरिंदा था पिया। अस्सलाम वालेकुम नाज़रीन, कैसे हैं आप सब? माशाल्लाह। क्या यार पता की मैं तो दादा नाज़रीन गल है कि ना इन्हें नैश ने उत्ते बैठे ना, असं उत्ते बैठे थे, इन्हें कहा उस्ताद जी पहले सोची पिया बाद एकदम कहता उस्ताद जी यार ਜਿਹੜਾ ਬੀਣ ਵਜਾ ਕੇ ਸੱਪ ਫੜਦੇ ਆ ਇਹ ਬੀਣ ਦੇ ਵਿੱਚ ਤੂੰ ਆਪ ਦੱਸ ਦੇ ਕੀ ਕਿਹਾ ਸੀ। ਮੈਂ ਕਿਹਾ ਜੀ ਕਿ ਇਹ ਬੀਣ ਜਦੋਂ ਵਜਾਉਂਦੇ ਆ ਸੱਪ ਦੀ ਐਂਟਰੀ ਹੁੰਦੀ ਹੈ ਜਦੋਂ ਕੀ ਹੈ ਸੱਪ ਦੀ ਉਹਦੇ ਨਾਲ ਕਨੈਕਟੀਵਿਟੀ ਕੀ ਹੈ ਵੀ ਸੱਪ ਨੂੰ ਕਿਹਨੇ ਸਮਝਾਇਆ ਕਿ ਤੂੰ ਇਸ ਨੈਟਵਰਕ ਤੇ ਬਾਹਰ ਆਣਾ ਤੇ ਉਹ ਮੈਂ ਪੁੱਛਣਾ ਚਾਹ ਰਿਹਾ ਉਸਤਾਦ ਉਹਨਾਂ ਨੂੰ। ਮੈਂ ਕਿਹਾ ਤੁਸੀਂ ਦੱਸਣਾ ਮੈਨੂੰ। ਇਹ ਜੈਨੂਇਨ ਮੈਂ ਇਹ ਸੱਚੀ ਮੁੱਚੀ ਇਦਾਂ ਹੀ ਇਹਨੇ ਗੱਲ ਕੀਤੀ ਆ। ਮੈਂ ਕਿਹਾ ਅਸੀਂ ਫਿਰ ਅੱਗੋਂ ਗੱਲਾਂ ਕਰਨ ਲੱਗ ਪਏ ਤੇ ਉਹ ਗੱਲ ਬੜੀਆਂ ਮਜ਼ੇਦਾਰ ਹੋਣ ਲੱਗ ਪਈਆਂ ਤੇ ਮੈਂ ਕਿਹਾ ਆਪਾਂ ਥੱਲੇ ਜਾ ਕੇ ਨਾ ਸ਼ੂਟ ਕਰ ਲੈਣੇ ਆ। ਹਾਂ ਜਰਾ ਤੁਸੀਂ ਵੀ ਦੱਸਣਾ ਨਾ ਅਸਲ 'ਚ ਇਹਦਾ ਮੁੱਦਾ ਇਹ ਆ ਭਾਜੀ ਨਾਜ਼ਰੀਨ, ਗੱਲ ਇਹ ਆ ਜੁਮੇ ਜੋ ਸਾਮ ਇਹਦੀ ਜਾਨ ਇਹਦੀ ਗੱਲ ਇਹ ਉਹ ਯਾਰ ਹੁਣ ਇਹ ਵਿੱਚ ਕੁਛ ਨਾ ਕਰੀ, ਮੈਨੂੰ ਪਹਿਲਾਂ ਗੱਲ ਸਮਝਾ ਲੈਂਦੇ। चुप भट्टी कर, साहब चुप कर प्लीज। ਜੋ ਦਾ ਸਾਈਡ ਅੰਪਾਇਰ ਗੱਲ ਇਹ ਹੈ ਇਹ ਕਹਿ ਰਿਹਾ ਕਿ ਉਹ ਜਿਹੜਾ ਰਾਗ ਆ ਜਾਂ ਉਹ ਜਿਹੜੀ ਵੀ 뮤직 ਆ ਹਾਂ। ਔਰ ਉਹ ਜਿਹੜੀ ਬੀਣ ਦੀ ਇੱਕ ਸ਼ਕਲ ਆ, ਸਭ ਤੋਂ ਪਹਿਲੇ ਕਿਹਨੂੰ ਇਹ ਪਤਾ ਲੱਗਾ ਸੀ ਕਿ ਮੈਂ ਇੰਜ ਦੀ ਬਣਾਵਾਂ ਤੇ ਇੰਜ ਦੀ ਵਜਾਵਾਂ ਤੇ ਇੰਜ ਦੀ ਬੀਣ ਦੀ ਸ਼ਕਲ ਬਣਾਵਾਂ ਤੇ ਸੱਪ ਬਾਹਰ ਆਏਗਾ। ਸੱਪ ਦੇ ਨਾਲ ਉਹਦੀ ਵਾਈਫਾਈ ਕਨੈਕਟੀਵਿਟੀ ਜਾਂ ਬਲੂਟੁੱਥ ਕਨੈਕਟੀਵਿਟੀ ਹਾਂ ਕਨੈਕਸ਼ਨ ਜਿਹੜਾ ਉਹ ਕਿਸ ਤਰ੍ਹਾਂ ਹੋਇਆ, ਇਹ ਕਿੰਨੇ ਹਿਸਾਬ ਲਾਇਆ? ਸੱਪ ਹਾਲਾਂਕਿ ਸੁਣਦਾ ਨਹੀਂ, ਉਹਦੇ ਕੰਨ ਨਹੀਂ ਹੈਗੇ, ਉਹ ਆਪਣੀ ਸਕਿਨ ਨਾਲ ਫੀਲ ਕਰਦਾ। ਇਹ ਤੈਨੂੰ ਕਿਹਨੇ ਕਿਹਾ ਸੱਪ ਨਹੀਂ ਸੁਣਦਾ? ਯਾਰ ਮੈਂ 6 ਫੋਨ ਕੀਤੇ ਉਹਨੇ ਨਹੀਂ ਸੁਣਿਆ। ਅੱਲਾ ਦੇ ਬੰਦੇ ਮੈਂ ਕਿ ਤੈਨੂੰ ਕਹਿ ਰਿਹਾ ਵੀ ਉਹ ਸੁਣਦਾ ਵਾ, ਸੁਣ ਕੇ ਅਗਲੀ ਵੀਡੀਓ ਵੀ ਬਣਾਉਂਦਾ ਵਾ। ਅੱਛਾ ये सप आस्तीन वाले दी गल हो रही है दूजे दी हो रही? ਨਹੀਂ ਆਸਤੀਨ ਵਾਲਾ आस्तीन वाले हाँ। सही सही सही। ਉਹ ਬੀਨ ਦਾ ਟੱਚ ਹੁੰਦਾ ਹੈ ਤੇ ਉਹਦੀ ਐਂਟਰੀ ਮੈਂ ਜਿਹੜੇ ਪਹੁੰਚਿਆ ਨਾ ਸੱਪ ਤੇ, ਹਾਂਜੀ ਉਸਤਾਦ ਜੀ ਮੇਰੇ ਹਿਸਾਬ ਦੇ ਨਾਲ ਨਾ ਸੱਪ ਨੂੰ ਸੁਣਾਈ ਨਹੀਂ ਦਿੰਦਾ ਕਹਿੰਦੇ ਆ। ਹਾਂਜੀ ਸੱਪ ਬਹਿਰਾ ਹੁੰਦਾ। ਅੱਛਾ डोरा ਹੁਣੇ ਤੂੰ ਕਿਹਾ ਵੀ ਹਾਂਜੀ, ਆਪ ਹੀ ਤੇ ਕਿਹਾ ਤੂੰ ਪਰ ਮੈਂ ਕਿਹਾ ਸੁੱਤਾ ਤੂੰ। ਉਹ ਬੀਨ ਕਿਵੇਂ ਸੱਪ ਤੱਕ ਪਾਈ ਆ? ਹਾਂ। ਸਿਰਿੰਜ 'ਚ ਪਾ ਕੇ? ਨਹੀਂ ਸਭ ਤੋਂ ਪਹਿਲਾ ਮੁੱਦਾ ਇਹ ਹੈ ਕਿ ਕਿੰਨੇ ਆਜ਼ਾਦ ਕੀਤਾ ਸੱਪ ਦੇ ਅੰਦਰ ਵੜ ਕੇ। ਸੱਪ ਟੈਪ ਕਿੰਨੇ ਸੋਚਿਆ ਕਿ ਇਹ ਹਾਂ ਸਿਸਟਮ ਜਿਹੜਾ ਨਾ ਮੈਨੂੰ ਮਦਹੋਸ਼ ਕਰ ਰਿਹਾ। ਬਿਲਕੁਲ ਮੈਂ ਇਹੀ ਪਹੁੰਚਣਾ ਚਾਹ ਰਿਹਾ। ਤੇ ਹੁਣ ਅਗਲੀ ਗੱਲ ਇਹ ਹੈ ਕਿ ਅਗਰ ਉਹਨੂੰ ਸੁਣਾਈ ਨਹੀਂ ਦਿੰਦਾ, ਪਹਿਲੇ ਮੈਂ ਸੋਚਿਆ ਸੀ ਨਾਜ਼ਰੀਨ, ਪਹਿਲੇ ਮੈਂ ਸੋਚਿਆ ਕਿ ਹੋ ਸਕਦਾ ਕੋਈ ਐਸਾ ਖਾਨ ਸਾਹਿਬ ਕਲਾਂਟ ਵਜਾਉਣ ਵਾਲੇ ਜਾਂ ਕੋਈ ਐਸਾ ਜਿਨ੍ਹਾਂ ਨੂੰ ਰਾਗਦਾਰੀ ਦਾ ਪਤਾ, ਉਹਨਾਂ ਨੇ ਇੱਕ ਸੱਪ ਲਿਆ, ਉਹਨਾਂ ਨੇ ਇੱਕ ਤਜਰਬਾ ਕੀਤਾ ਕਿ ਕਿਉਂਕਿ ਮੌਸੀਕੀ ਅਸਰ ਕਰਦੀ ਹੈ। ਮੈਂ ਸੁਣਿਆ ਇੱਕ ਦੌਰ 'ਚ ਮੌਸੀਕੀ ਦੇ ਨਾਲ ਇਲਾਜ ਵੀ ਹੁੰਦਾ ਸੀ। ਮੁਖਤਲਿਫ ਰਾਗ ਨੇ, ਅੱਛਾ ਜੀ ਉਹਨਾਂ ਰਾਗਾਂ ਦੇ ਨਾਲ ਮੁਖਤਲਿਫ ਬਿਮਾਰੀਆਂ ਦਾ ਇਲਾਜ ਹੁੰਦਾ। ਮਰੀਜ਼ ਦੇ ਕੋਲ ਬੈਠੇ ਅਲਾਪ ਕਰੀ ਜਾਣਾ, ਕੋਈ ਚੀਜ਼ ਵਜਾਈ ਜਾਣੀ ਰਾਗ 'ਚ। ਨਹੀਂ ਉਸਤਾਦ ਹਾਂ ਮੈਂ ਸੁਣਿਆ ਵਾ। ਸਾਊਂਡ ਨਾਲ ਕਿੱਥੇ ਇਲਾਜ? ਸਾਊਂਡ ਨਾ ਨਹੀਂ, ਨਹੀਂ ਹੁਣ ਮਤਲਬ ਇਹਦਾ ਮੇਦਾ ਨਹੀਂ ਠੀਕ, ਇਹਨੂੰ 3 ਟਾਈਮ ਬਾਂਸਰੀ ਲਿਖਦੀ ਹੈ। ਬਾਂਸਰੀ ਨਹੀਂ, ਬਾਂਸਰੀ ਦੇ ਉੱਤੇ ਰਾਗ ਕਿਹੜਾ ਵਜਾਉਣਾ, 뮤직 ਕਿਹੜਾ ਵਜਾਉਣਾ। ਮਿਊਜ਼ਿਕ ਨਾਲ ਇਲਾਜ ਹੋਣਾ। ਇੱਕ ਬੰਦੇ ਨੂੰ ਫਾਲਜ ਆ, ਉਹਨੂੰ ਕੀ ਕਹੀਏ? ਖਲਨਾਇਕ ਗਾਣਾ ਲਾ ਦਈਏ ਉਹਨੂੰ, ਡੂ ਯੂ ਵਾਂਟ ਅ ਪਾਰਟਨਰ ਲਾ ਦਈਏ ਵੀ ਤੇਰਾ ਫਾਲਜ ਠੀਕ ਹੋ ਜੂ। ਨਹੀਂ ਫਾਲਜ ਦਾ ਆਸੇ ਕੋਈ ਕਲਾਸੀਕਲ ਹੋਏਗਾ, ਇਹ ਛੋਟੀ ਮੋਟੀ ਖਾਰਿਸ਼ ਕਰੋ ਵਾਸਤੇ ਗਾਣੇ, ਕਿਉਂਕਿ ਫਾਲਜ ਵਾਸਤੇ ਪਿਓਰ ਕਲਾਸੀਕਲ ਅੱਛਾ ਜੀ ਉਹ ਵੱਡਾ ਟੱਚ ਆ। ਨਹੀਂ ਤੇ ਉਹਨੇ ਦੀ ਨਜ਼ਰ ਵੀਕ ਹੈ, ਇਹਨੂੰ ਕਹੀਏ ਉਹ ਗਾਣਾ ਸੁਣ ਤੇਰੇ ਨੈਣਾ ਨੇ ਕੀਤਾ ਐਸਾ ਜਾਦੂ। ਇਹਨੂੰ ਰੋਕ ਯਾਰ ਭੱਟੀ। अब भाई जा चुप करके करेंदे पे नसाब गल बॉस तुसी ਕੀ ਕਰੇਂਦੇ ਪਏ ਕਰੇਂਦੇ ਲੈ ਯਾਰ फिर डोंट इंटरप्ट हिम व्हाइल ही इज स्पीकिंग। ਯਾਰ ਤੂੰ ਠਹਿਰ ਜਾਣਾ, ਗੱਲ ਸਮਝਣ ਦੇ ਭਾਈਜਾਨ। ਮੈਂ ਸੁਣਿਆ ਔਰ ਬੜੇ ਬੜੇ ਜਿਹੜੇ ਗੁਣੀ ਲੋਕ ਨੇ 뮤직 ਦੇ, ਉਹਨਾਂ ਨੇ ਕਿਹਾ ਹੈ ਕਿ ਰਾਗ ਦੇ ਨਾਲ ਇਲਾਜ ਸੀ। ਅੱਛਾ ਰਾਗਾਂ ਦੇ ਟਾਈਮ ਹੁੰਦੇ ਨੇ, ਇਹ ਸਵੇਰ ਦਾ ਟਾਈਮ ਆ, ਇਹ ਸ਼ਾਮ ਦਾ ਰਾਗ ਆ, ਦੁਪਹਿਰ ਦਾ ਰਾਗ ਆ, ਰਾਤ ਦਾ ਰਾਗ ਆ, ਅੱਧੀ ਰਾਤ ਆ ਰਾਗ ਭੈਰੋਂ, ਸਵੇਰ ਦਾ ਰਾਗ ਆ 4-5 ਵਜੇ ਦਾ, ਇਸ ਕ ਟਾਈਮ ਦਾ ਸਾਰੇ ਗਾ ਮ ਪ ਦ ਨੀ ਜ਼ ਸਾ ਨੀ ਧ ਪ ਮ ਗ ਰੇ ਸਾ। ਥੋੜਾ ਕਹੋ ਜ਼ਰਾ ਤੇ ਦਮੀ ਨਿਮਾਸ਼ੀ ਤੇ ਦੁਪਹਿਰ ਦਾ ਤੁਸੀਂ ਦੱਸ ਛੜਿਆ ਤੇ ਇਹ ਜਿਹੜਾ ਹਾਈ ਟੀ ਦਾ ਟਾਈਮ ਹੁੰਦਾ ਕਿਹੜਾ ਰਾਗ? ਕਿਹੜਾ ਜੀ? ਹਾਈ ਟੀ ਆਈਟੀ ਉਹ ਜਿਹੜਾ 4 ਤੋਂ ਲਾ ਕੇ 6 ਵਜੇ ਤਾਈਂ। ਯਾਰ ਤਾਈ ਕਿਉਂ ਹੋਣੇ ਤੂੰ? ਓਏ ਠਹਿਰ ਜਾ ਇੱਕ ਮਿੰਟ, ਮੈਨੂੰ ਸਮਝਣ ਦੇ। 4 ਤੋਂ 6 ਤੱਕ ਕਿਹੜਾ ਟਾਈਮ ਹੁੰਦਾ? ਹਾਂ ਉਹ ਕਿਹੜਾ ਰਾਗ ਸੀ? ਤੁਸੀਂ ਦਮੀ ਨਿਮਾਸ਼ੀ ਦਾ ਦੱਸ ਦਿੱਤਾ ਨਾ। ਦਮੀ ਨਮਾਸ਼ੀ
ਨਹੀਂ ਇਹ ਸਵੇਰ ਦਾ 4-5 ਵਜੇ ਇਸ ਟਾਈਮ ਦਾ ਦਮੀ ਅਨਵਾਨ ਆ ਦਮੀ ਵੇਲੇ ਦਾ ਹਾਂ ਦਮੀ ਦਾ ਦਮੀ ਦਾ ਤੁਸੀਂ ਦੱਸ ਛੜਿਆ, ਹਾਂ ਦੁਪਹਿਰ ਦਾ ਦੱਸ ਛੜਿਆ, ਹਾਂ ਤੇ ਰਾਤ ਦਾ ਵੀ ਦੱਸ ਛੜਿਆ। ਇੱਕ ਰਾਗ ਹੁੰਦਾ ਭੈਰਵੀਂ, ਪੈਰਵੀਂ ਉਹ 24 ਘੰਟੇ ਦਾ ਹੁੰਦਾ, ਜਦੋਂ ਮਰਜ਼ੀ ਗਾ ਲਓ। ਚਲੋ ਠੀਕ ਆ, ਸਹੀ। ਸਕੂਨ ਕਰ ਜਿਵੇਂ ਪੀਜ਼ਾ ਹੋ ਗਿਆ, ਜਿਸ ਤੇ ਮਰਜ਼ੀ ਖਾ ਲ। ਹੁਣ ਤੂੰ ਇਹਨੂੰ ਚੁੱਪ ਕਰਾ ਦੇ, ਮੈਂ ਤੇ ਇਸੇ ਕੰਮੇ ਲੱਗਾ। ਰਾਗ ਸੇ ਇਲਾਜ, ਹਰ ਰਾਗ ਦੀ ਫੀਲਿੰਗ ਹੁੰਦੀ ਹੈ, ਸੁਣ ਕੇ ਫੀਲਿੰਗ ਹੁੰਦੀ ਹੈ। ਠੀਕ ਆ, ਅੱਜ ਕੱਲ ਦੇ ਗਾਣਿਆਂ 'ਚ ਰਾਗ ਨਹੀਂ ਉਸ ਤਰ੍ਹਾਂ ਉਜਾਗਰ ਕੀਤੇ ਜਾਂਦੇ, ਪੁਰਾਣੇ ਗਾਣਿਆਂ 'ਚ ਕੀਤੇ ਜਾਂਦੇ ਸੀ, ਤਰਜ਼ਾਂ ਇਦਾਂ ਦੀਆਂ ਬਣਦੀਆਂ ਸੀ, ਰਾਗ ਦੀ ਪੂਰੀ ਸ਼ਕਲ। ਅੱਛਾ ਉਹ ਛੱਡ ਦਿਓ, ਬੀਨ ਤੇ ਰਹਿੰਦੇ ਸੀ ਉਹ ਹੋਰ। ਬੀਨ ਪੁੱਛੀਏ ਕਿ ਉਹ ਕਿਵੇਂ ਓਏ ਟੱਚ ਠਹਿਰ ਜਾ ਮਿਸਟਰ ਬੀਨ, ਠਹਿਰ ਜਾ, ਮੈਂ ਉਹੀ ਦੱਸਣ ਲੱਗਾ। ਬੀਨ ਮਾਨ ਹੀ ਕੋਈ ਨਹੀਂ ਤੇਰਾ, ਠਹਿਰ ਜਾ ਇੱਕ ਮਿੰਟ। ਨਾਜ਼ਰੀਨ, ਮੇਰੇ ਹਿਸਾਬ ਨਾਲ ਨਾ ਕਿਸੇ ਗੁਣੀ ਲੋਕ ਨੇ ਜਿਹਨੂੰ 뮤직 ਆਉਂਦਾ ਸੀ, ਉਹਨੇ ਇੱਕ ਸੱਪ ਲਿਆ, ਸੱਪ ਲੈ ਕੇ ਉਹਨੇ ਡੱਕ ਲਿਆ ਕਿਸੇ ਖੁੱਡ 'ਚ, ਬਾਹਰ ਖਲੋ ਕੇ ਉਹਨੇ ਸਭ ਤੋਂ ਪਹਿਲੇ ਸਤਾਰ ਵਜਾਈ। ਹਾਂ ਸਤਾਰ ਨਾਲ ਨਹੀਂ ਉਹ ਬਾਹਰ ਆਇਆ, ਫਿਰ ਉਹਨੇ ਵਾਇਲਨ ਵਜਾਈ, ਨਹੀਂ ਬਾਹਰ ਆਇਆ, ਫਿਰ ਉਹਨੇ ਸਰੰਗੀ ਵਜਾਈ ਹੈ, ਨਹੀਂ ਬਾਹਰ ਆਇਆ, ਫਿਰ ਉਹਨੇ ਉਹਨਾਂ ਦੇ ਮੁxtਲਿਫ ਰਾਗ ਵਜਾਏ ਨੇ, ਤਰਜ਼ਾਂ, ਨਹੀਂ ਬਾਹਰ ਆਇਆ, ਉਹਨੇ ਸਾਰੇ ਸਾਜ਼ ਟਰਾਈ ਕਰ ਲਏ, ਬਾਂਸਰੀ ਵਜਾਈ, ਨਹੀਂ ਬਾਹਰ ਆਇਆ। ਉਸ ਦੌਰ 'ਚ ਜਿਹੜੇ ਸਾਜ਼ ਸੀ, ਸਰਮੰਡਲ, ਐਂਡ ਉਹਨੇ ਸੋਚਿਆ ਕਿ ਯਾਰ ਇਹ ਲੱਗਦਾ ਹੈ ਨਾ ਕੋਈ ਡਿਫਰੈਂਟ ਸਾਜ਼ ਹੋਵੇ। ਉਹਨੇ ਟਰਾਈ ਕੀਤੀ ਮੁxtਲਿਫ ਸਾਜ਼ ਬਣਾਉਣ ਦੀ। ਇੱਕ ਉਹਨੇ ਉਹ ਢਿੱਡ ਵਾਲੀ, ਉਹ ਢਿੱਡ ਹੁੰਦਾ ਨਾ ਬੀਨ ਦੇ ਵਿੱਚ, ਦੇਖਿਆ ਉਹ ਢਿੱਡ ਹੁੰਦਾ ਅੱਗੇ ਵਿੱਚ, ਉਹ ਕੋਈ ਉਹਦੇ ਕੋਲ ਵੀ ਸੱਪ ਪਰ ਉਹਦੇ ਕੋਲ ਕੋਈ ਚੀਜ਼ ਪਈ ਸੀ, ਉਹਨੇ ਉਹਨੂੰ ਬਣਾਇਆ ਵਾ, ਬਣਾ ਕੇ ਉਹਨੇ ਉਹਦੇ ਵਿੱਚ ਸ਼ੁਰੂ ਕੀਤਾ ਵਾ, ਤੇ ਫਿਰ ਉਹ ਕਿਤੇ ਸੱਪ ਦੀ ਹਲਚਲ ਆਈ ਮਾੜੀ ਜੀ, ਤੇ ਉਹਨੇ ਕਿਹਾ ਵੀ, ਉਸ ਤੋਂ ਬਾਅਦ ਉਹਨੇ ਟਰਾਈ ਕੀਤੀ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਇੰਜ ਕਿਤੇ ਉਹਨੇ ਹਿਸਾਬ ਲਾ ਕੇ ਫਿਰ ਉਹਨੇ ਦੁਨੀਆ ਨੂੰ ਦੱਸਿਆ ਵੀ ਭਾਈ ਇਹ ਫਾਈਨਲ ਇਹਦਾ ਜਿਹੜਾ ਪਾਸਵਰਡ ਆ ਜੇ ਸੱਪ ਦਾ। ਨਹੀਂ, ਪਰ ਮੈਂ ਜਿਹੜਾ ਇਹ ਵਾਕਿਆ ਸੁਣਿਆ ਨਾ, ਕਹਿੰਦੇ ਉਹਨੇ 5-7 ਸਾਜ਼ ਵਜਾਏ ਆ ਤੇ 8ਵੀਂ ਇਹ ਵਜਾਈ ਆ, ਸੱਪ ਅੰਦਰੋਂ ਆਇਆ ਵਾ, ਉਹਨੂੰ ਕਹਿੰਦਾ ਬੰਦ ਕਰ, ਮੈਂ ਡਿਊਟੀ ਤੋਂ ਸਵੇਰ ਦਾ ਆਇਆ, ਤੂੰ ਵੜਨ ਨਹੀਂ ਦੇਣਾ, ਤੂੰ ਕਹਿ ਕੇ ਅੰਦਰ ਚਲ ਗਿਆ। ਯਾਰ ਇਹਦਾ ਕੁਛ ਕਰ ਯਾਰ, ਉਹਨੇ ਸਮਝ ਲਿਆ ਕਿ ਸੱਪ ਬੀਨ ਤੇ ਯਾਰ ਮੈਂ ਪੱਟੀ ਦੱਸ, ਮੈਂ ਸਹੀ ਗੱਲ ਕਰ ਰਿਹਾ ਕਿ ਯਾਰ, ਤੇ ਇਹ ਵਿੱਚ ਆਪਣਾ ਮਜ਼ਾਕ ਮਾਹੌਲ ਵੱਡਾ ਤੋਂ ਜੋਗੀ ਭਾਈ ਗੱਲ ਰਹਿੰਦੇ ਵਾ। 8ਵੇਂ ਸੱਪ ਤੇ ਆ ਕੇ, 8ਵੇਂ ਸਾਜ਼ ਤੇ ਆ ਕੇ ਸੱਪ ਨੂੰ ਸਿਰਫ ਮਨਾ ਕਰਨ ਆਇਆ ਵੀ ਟਲ ਜਾ, ਫੈਮਿਲੀ ਸੁੱਤੀ ਆ। ਸੱਪ ਨੂੰ ਸੁਣਿਆ ਨਹੀਂ ਜਾਂਦਾ, ਉਹ ਕਿੱਦਾਂ ਸੁਣਦਾ? ਚੱਲ ਇਹ ਦੱਸ। ਉਹਨੂੰ 8ਵੇਂ ਤੇ ਅੱਕ ਕਿਉਂ ਆਇਆ ਵਾ? ਤੇ ਨਹੀਂ, ਉਹਨੂੰ ਸੁਣਿਆ ਹੀ ਨਹੀਂ ਜਾਂਦਾ। ਉਹ ਇਨਸੀਡੈਂਟਲੀ ਉਹਦੇ ਸੱਪ ਦੇ ਬੱਚਿਆਂ ਨੇ ਕਿਹਾ ਬਾਬਾ ਇनको ਚੁੱਪ ਕਰਾਏ, ਲੋ ਜੀ ਮੈਂ ਤੁਹਾਨੂੰ ਦੱਸ, ਫੇਰ ਸੁਣਦੇ ਫੇਰ ਇੰਦਰੀ ਹੋਈ ਹੈ। ਪੱਟੀ ਤੂੰ ਇੱਥੇ ਮੈਂਗੋ ਲੈਣ ਬੈਠਾ ਵਾ, ਉਹਨੂੰ ਰੋਕ ਲਾ। ਚੁੱਪ ਕਰ ਵਿੱਚ ਨਾ ਐਵੇਂ ਸਾਰੀ ਗੱਲ ਸਰਾਗੀ ਜੀ ਕਰਕੇ ਐਂਡ ਤੇ ਪਲੀਜ਼, ਇਹ ਕੀ ਟੱਚ ਹੈ? ਇੰਗਲਿਸ਼ ਐਸੀ ਲੈਂਗੁਏਜ ਆ ਜਿਹੜੀ ਕਿਸੇ ਦੇ ਨਾਲ ਵੀ ਤੁਸੀਂ ਬੋਲ ਸਕਦੇ ਹੋ। ਐਡਜਸਟਮੈਂਟ ਹੋ ਜਾਂਦਾ। ਅਰਬੀ ਦੇ ਨਾਲ ਵੀ ਇੰਗਲਿਸ਼ ਬੋਲ ਸਕਦੇ, ਪੰਜਾਬੀ ਬੋਲਦੇ ਬੋਲਦੇ ਇੰਗਲਿਸ਼ ਬੋਲ ਸਕਦੇ ਆ, ਉਰਦੂ ਬੋਲਦੇ ਬੋਲਦੇ ਇੰਗਲਿਸ਼ ਜਿਹੜੀ ਨਾ ਇਹ ਸਾਰਿਆਂ ਦੇ ਨਾਲ ਨਾਲੇ ਹੁਣ ਨਿਕਲ ਜਾਂਦੀ ਦੁਬਈ ਆ। ਹਾਂ, ਉਹ ਨਾਲੇ ਦੁਬਈ ਹੈ। ਨਹੀਂ, ਉਹ ਇੰਗਲਿਸ਼ ਚ ਵੀ ਸਰਾਗੀ ਪਾ ਰਿਹਾ ਨਾ, ਸਵੇਰੇ ਕਹਿ ਰਿਹਾ ਮੁੜ ਨੇਮ ਇਜ਼, ਕੀ ਮੁੜ ਨੇਮ ਇਜ਼। ਅੱਛਾ, ਹੁਣ ਸੱਪ ਰਹਿੰਦੀ ਹੈ, ਫਿਰ ਤੁਸੀਂ ਆਪਣਾ ਨਿਊਲਾ ਤੇ ਸੱਪ ਕਰ ਲਓਗੇ ਨਾ ਸਿੱਧਾ। ਸੱਪ ਉਸ ਬੀਨ ਤੇ ਨਹੀਂ ਆਇਆ ਜੀ। ਮੈਂ ਤੁਹਾਨੂੰ ਦੱਸਦਾ ਵਾਂ ਨਾਜ਼ਰੀਨ, ਗੱਲ ਇਹ ਆ ਫਾਈਨਲ, ਟੱਕ ਲਾ ਦਿਓ, ਇਸ ਤੋਂ ਬਾਅਦ ਪ੍ਰੋਗਰਾਮ ਖਤਮ ਕਰ ਦੇਣਾ ਸੀ। ਸੱਪ ਨੂੰ ਸੁਣਿਆ ਨਹੀਂ ਜਾਂਦਾ। ਹਾਂਜੀ, ਓਕੇ, ਤੂੰ ਯਾਦ ਆ ਛੋਟੇ ਹੁੰਦੇ, ਪੱਟੀ ਤੂੰ ਮੇਰੀ ਉਂਗਲ ਨਾਲ ਵੇਖੀ ਜਾਣਾ। ਹਾਂ, ਨਹੀਂ ਨਹੀਂ, ਇੱਥੇ ਇੱਕ ਜਗ੍ਹਾ ਖਲੋ ਕੇ। ਕੀ ਹੋਇਆ? ਚੱਕਰ ਜਾਏ ਅੰਦਰ। ਬਾਹੂ ਚੱਕਰ ਆਏ ਨੇ? ਹਾਂ ਬੋ ਆਏ ਨੇ। ਬਾਹੂ ਚੱਕ। ਤੁਸੀਂ ਦੇਖਣਾ ਕਦੀ ਵੀ ਸਪੇਰਾ ਸਟਿਲ ਬੀਨ ਨਹੀਂ ਵਜਾਏਗਾ, ਉਹ ਇੰਜ 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 ਕਰਦਾ ਹੁੰਦਾ, ਦੇਖਿਆ ਤੂੰ? ਹਾਂ ਹਾਂ, ਉਹ ਸੱਪ ਦੀਆਂ ਅੱਖਾਂ ਦੇ ਕੋਲ ਕਰਕੇ ਨਾ ਇੰਜ 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 ਕਰਦਾ, ਸੱਪ ਥੋੜੀ ਦੇਰ ਬਾਅਦ ਐ ਕਰਕੇ ਨਾ ਡਿੱਗ ਪੈਂਦਾ। ਹਾਂ, ਉਹ ਸਾਨੂੰ ਇਹ ਲੱਗਦਾ ਕਿ ਪਤਾ ਨਹੀਂ ਬੀਨ ਵਜਾ ਕੇ ਫੜਿਆ ਉਹਨੇ, ਅਸਲ ਚ ਉਹਨੇ ਉਹ ਬੀਨ ਤਾਂ ਭਾਵੇਂ ਪਿੱਛੋਂ ਮੂੰਹ ਪਰੇ ਕਰ ਲਵੇ, ਕੱਲੀ ਬੀਨ ਫੜ ਕੇ ਉਹਦੇ ਇੰਜ ਇੰਜ ਕਰੀ ਉਹਨੇ ਤਾਂ ਵੀ ਡਿੱਗ ਪੈਣਾ। ਇਹ ਅਜੇ ਤੱਕ ਤੁਹਾਨੂੰ ਸਮਝ ਨਹੀਂ ਆਈ। ਉਹ ਸਭ ਫੋਕਸ ਕਰਦਾ ਹੁੰਦੇ ਤੇ। ਯੈਸ, ਸੱਪ ਉਹਦੇ ਤੇ ਫੋਕਸ ਕਰਦਾ ਤੇ ਉਹ ਕਿਉਂਕਿ ਉਹਨੂੰ ਸੁਣਾਈ ਇਹ ਆਦਾ 뮤직 ਤੇ ਆਉਂਦਾ, ਮੈਂ 뮤직 ਨਾਲ ਲੱਕੜੀ ਨਾਲ ਕੀ ਚੱਕਰ ਹੈ? ਯਾਰ ਮੈਂ ਉਹਦੀ ਟਿਊਨ ਦੀ ਗੱਲ ਕਰਦਾ ਕਿ ਲਓ ਜੀ, ਤੁਸੀਂ ਮੇਰੀ ਇਸ ਗੱਲ ਤੋਂ ਇਤਫਾਕ ਨਾ ਕਰੋ, ਜੋ ਕੋ ਦੇਣਾ ਭਾਈਜਾਨ ਉਹ ਪੌਂ ਚੱਕਰ ਆ ਕੇ ਉਹਨੂੰ ਡਿੱਗ ਪੈਂਦਾ ਵਾ। ਮੈਂ ਉਹਨੂੰ ਆਪੇ ਪੱਟੀ ਨੂੰ ਇੰਜ ਇੰਜ ਕਰੀ ਜਾਂਦਾ ਉਂਗਲ ਨਾਲ ਵੇਖ, ਉਂਗਲ ਐ ਕਿ ਡੌਰੂ ਫੌਰੂ ਹੋ ਜਾਂਦਾ ਬੰਦਾ। ਹਾਂ, ਡੌਰੂ ਫੋਰੂ। ਸੱਪ ਅਸਲ ਦੇ ਵਿੱਚ ਮਸਤ ਨਹੀਂ ਹੁੰਦਾ, ਸੱਪ ਡੌਰੂ ਫੋਰੂ ਹੁੰਦਾ। ਹਾਂਜੀ, ਡੋਰੂ ਫੋਰੂ ਕੀ ਹੈ ਯਾਰ? ਮੈਂ ਉਹ ਪੱਟੀ ਨੂੰ ਪਤਾ ਜਿੰਨੇ ਦੱਸਿਆ। ਕੀ ਹੈ ਸੱਪ ਅਸਲ में सांप होता है डौरू फोरू। ਕੀ ਕਰਦਾ ਓਏ? ਮਾਰੇ ਬਈ ਲੈ ਦੇਗੇ। ਖਾਬਰ ਸਾਹਿਬ, ਤੁਹਾਨੂੰ ਸਿਰਫ 15 ਤੋਂ 20 ਸਕਿੰਟ ਇੰਜ ਮੈਂ ਕਰਾਂ ਨਾ, ਤੇ ਤੁਸੀਂ ਵੀ ਡੌਰੂ ਭੋਰੂ ਹੋ ਜਾਓ। ਸਹੀ, ਘੁੰਮਣ ਕੇ ਰੀਟੈਪ। ਹਾਂਜੀ, ਜੇ ਸੱਪ ਜ਼ਿਆਦਾ ਹੋ ਜਾਣ ਆਲੇ ਦੁਆਲੇ
ਫੇ ਬੀਨਾ ਵੀ ਜ਼ਿਆਦਾ ਲਾਓ, ਹਰ ਇੱਕ ਦੇ ਅੱਗੇ ਇੰਜ ਕਰੋ, ਜਾਂ ਉਹਨਾਂ ਨੂੰ ਲਾਈਨ 'ਚ ਖਿਲਾਣ, ਉਹਨਾਂ ਕੋਲ ਵਾਰੀ-ਵਾਰੀ ਆਈ ਜੋ ਇੰਜ ਕਰਕੇ ਸਿੱਟੀ ਜੋ, ਅਗਲਾ ਆਵੇ ਵੀ ਇੰਜ ਕਰਕੇ ਸਿੱਟੀ ਜੋ। ਜਾਂ ਫਿਰ ਜਿਹੜਾ ਸਭ ਤੋਂ ਮੇਨ ਆ ਵੱਡਾ, ਉਹਨੂੰ ਕਹੋ ਵੀ ਆ ਲੈ ਹੁਣ ਤੂੰ ਮਸਤ ਹੋ ਗਿਆ, ਫੜ ਹੁਣ ਬਾਕੀਆਂ ਨੂੰ ਤੂੰ ਕਰ। ਇਹਦੀ ਇਹ ਵੀ ਗੱਲ ਮਸ਼ਹੂਰ ਆ ਕਿ 100 ਸਾਲ ਤੋਂ ਬਾਅਦ ਇਨਸਾਨ ਬਣ ਤੂੰ ਜਾਂਦਾ। ਕਿਤੇ ਇੱਕ ਪਾਸੇ ਰਹਿ, ਤੂੰ 250 ਸਾਲ ਹੋ ਗਏ ਨਹੀਂ ਬਣਨ ਦਿਆ ਮਾਮਾ। ਇੱਕ ਪਾਸੇ ਰਹਿ ਜਾਂ ਬੀਨ ਤੇ ਰਹਿ, ਜਾਂ ਅਸੀਂ ਇੱਕ ਟੌਪਿਕ ਪੱਟੀ ਸਮਝਾ ਜਾ ਰਹੇ। ਉੱਥੇ ਨਹੀਂ ਤੇਰਾ ਕੋ ਵੜਕਾ ਹੋਇਆ ਸੱਪ। ਉਹ ਕਹਿੰਦਾ ਤੇਰਾ ਵੱਡਿਆਂ ਜੋ ਕੋਈ ਸੱਪ ਹੋਇਆ 100 ਸਾਲ ਬਾਅਦ। ਨਹੀਂ ਹਾਂ ਉਦਾਂ ਮਸ਼ਹੂਰ ਆ ਸਾਡੇ ਉੱਥੇ ਇਲਾਕੇ 'ਚ ਖੱਟੀਆਂ ਨਹੀਂ ਹੁੰਦੀਆਂ ਦਰਖਤ ਜੇ, ਉੱਥੇ ਦੱਸਿਆ ਉਹਨਾਂ ਨੇ ਕਿ ਇੱਥੇ ਕਪਲ ਰਹਿੰਦਾ, ਸੱਪ ਸਪਨੀ। ਕਪਲ ਜਾਂ ਨਾਲ ਗੁਲਾਟੀ ਵੀ? ਕੱਲਾ ਕਪਲ ਨਿਊਲੀ ਮੈਰਿਡ। ਤੂੰ ਵੇਖਿਆ? ਨਹੀਂ ਉੱਥੋਂ ਲੰਘਦੀ ਇਹ ਨਿਕਾਹ ਤੇ ਗਿਆ ਉਹਨਾਂ, ਇਹ ਨਿਕਾਹ ਤੇ ਗਿਆ ਉਹਨਾਂ ਦੇ, ਉੱਥੋਂ ਦੁਨੀਆ ਲੰਘਦੀ ਨਹੀਂ ਸੀ। ਫਿਰ ਮੈਂ ਇੱਕ ਦਿਨ ਉੱਥੇ ਲਿਖਤਾ ਸੀ, ਉੱਪਰ ਸੇ ਆਏ ਇਧਰ ਰਹਾਇਸ਼ ਹੈ, ਥੱਲੇ ਛੋਟੇ ਜਿਹੇ ਸੱਪ ਦੋ ਬਣਾ ਕੇ। ਕੀ ਬਾਤ ਹੈ ਯਾਰ। ਤੇ ਹਾਰ ਪਾ ਕੇ ਤੇ ਕਿਰਾਇਆ ਲੈਂਦਾ ਉੱਥੇ ਜਾ ਕੇ? ਪੱਟੀ ਯਾਰ ਖੁਦਾ ਦਾ ਨਾ, ਇਹਨੂੰ ਕਿਤੇ ਲੈ ਜਾ ਪਰੇ। ਹੁਣ ਗੱਲ ਕਿਹਦੀ ਕਰਨੀ ਆ? ਸੱਪ ਦੀ ਕਰਨੀ ਆ, ਤੇ ਸੱਪ ਤੇਰੇ ਮਹੱਲੇ ਦੀ ਕਰਨੀ ਆ, ਕਿ ਗਾਣੇ ਦੀ ਕਰਨੀ ਆ, ਖੱਟੀਆਂ ਦੀ ਕਰਨੀ, ਕਿ ਖੱਟੀਆਂ ਦੀ ਕਰਨੀ ਆ? ਦੱਸ। ਓਏ ਮਿੱਠੀਆਂ ਦੀ ਕਰ ਲੈ, ਪਰ ਗੱਲ ਮੈਂ ਕਰ ਰਿਹਾ ਕਿ ਸੱਪ 뮤직 ਤੇ ਕਿਵੇਂ ਕਿਤੇ ਕੋਕ ਸਟੂਡੀਓ ਵਾਲਾ ਸੱਪ ਆ ਵੀ ਬੀਨ ਤੇ ਆ ਜਾਂਦਾ ਯਾਰ। ਜੇ ਸੁਰਾਂ ਨਾਲ ਸੱਪ ਆਂਦੇ ਹੁੰਦੇ ਤੇ ਨੁਸਰਤ ਸਾਹਿਬ ਦੇ ਪਿੱਛੇ ਕਵਾਲਾਂ ਦੀ ਜਗ੍ਹਾ ਸੱਪ ਬੈਠੇ ਹੁੰਦੇ ਆ ਯਾਰ। ਉਹ ਇੱਕ ਸੁਰੀਲੀ ਬੀਨ ਸੁਰ ਦੇ ਹਿਸਾਬ ਨਾਲ ਆਉਂਦੇ ਨੇ ਯਾਰ। ਜੇ ਸੁਰਾਂ ਨਾਲ ਸੱਪ ਆਂਦੇ ਹੁੰਦੇ ਤੇ ਮਹਿਦੀ ਹਸਨ ਸਾਹਿਬ ਦੇ ਘਰ ਸੱਪ ਹੀ ਸੱਪ ਹੁੰਦਾ, ਜਿੰਨੇ ਉਹਨਾਂ ਦੇ ਸੁਰ ਸੀ ਮਹਿਦੀ ਹਸਨ ਸਾਹਿਬ। ਜੇ ਸੁਰਾਂ ਨਾਲ ਸੱਪ ਇਕੱਠੇ ਹੋਣੇ ਹੁੰਦੇ ਤੇ ਗੁਲਾਮ ਅਲੀ ਸਾਹਿਬ ਦਾ ਸ਼ੋਰੂਮ ਹੁੰਦਾ ਸੱਪਾਂ ਦਾ। ਫਿਰ ਤਾਂ ਚਾਹਤ ਫਤਿਹ ਅਲੀ ਖਾਨ ਤੋਂ ਕੋਈ ਨਾ ਜਾਂਦਾ। ਹਾਂਜੀ, ਫਿਰ ਸਿਰਫ ਚਾਹਤ ਬਦੀਗਾ ਬਚਣਾ ਸੀ। ਸੱਪਾਂ ਦਾ ਸੁਰਾਂ ਨਾਲ ਨਹੀਂ ਤਲਕ ਹੈ, ਉਹ ਬੀਨ ਦਾ ਕੋਈ ਗੇਮ ਹੈ। ਤੇ ਨੁਸਰਤ ਸਾਹਿਬ ਦੇ ਮਗਰ ਇੰਜਨ ਕਰਨ ਦੇ ਵਕਤ ਦੋ ਆਪਸ ਵਿੱਚ ਹੈ ਦੋ ਸੱਪ ਇੰਜ ਜਾ ਕੇ ਖਾਲਸਾ ਨੁਸਰਤ ਦੇ ਮਗਰ ਤੱਕ। ਮੈਂ ਕਹਿ ਰਿਹਾ ਵੀ ਸੁਰਾਂ ਨਾਲ ਕੀ ਲੈ ਸੱਪ ਦੀ ਹੈ। ਲੱਕੜੀ ਦੀ ਬੀਨ, ਲੱਕੜੀ ਦੀ ਵੀ। ਤੇਰੇ ਹਿਸਾਬ ਨਾਲ ਪੱਟੀ, ਤੇਰੇ ਹਿਸਾਬ ਨਾਲ ਇਹ ਕੀ ਲੌਜੀਕ ਹੋ ਸਕਦੀ? ਤੂੰ ਆਪਣਾ ਵੀ ਦੱਸ। ਓਏ ਉਹ ਡੋਰੂ ਬੋਰੂ ਵਾਲਾ ਓਏ ਇੰਜਨ ਓਏ ਇੰਜ ਨਹੀਂ ਫਿੱਟੇ ਮੂੰਹ, ਕਿਤੇ ਘੋਟਣੇ ਦੇ ਨਾਲ ਸੱਪ ਫੜਨ ਚਲ ਇੰਜਨ ਕਹਿੰਜ इंज फाड़ के तो इंजन नहीं घुमाइंदा यार भाई। वो बीन होती, लाइक ये बीन है, हाँ जी। ये तू तो पूरा पूरा इंज करी जा रहे। ज्यादा मस्त करना हो तो इंज कर, ज्यादा मस्त धमाल करानी था। पहले इन्हू दस भी मस्त कितना क करना। हाँ जी, ਸੱਪ ਦੀ ਕਿਹੜੀ ਕੋਈ ਸ਼ਰਾ ਕੁਆਂਟੀਟੀ ਹੈ ਵੀ ਇੰਨਾ ਕੁ ਮਸਤ ਹੋਣਾ, ਇੱਥੇ ਗਾ ਕੇ ਇੱਥੋਂ ਇੰਜ ਹੋ ਜਵੇ। ਅੱਛਾ ਹੁਣ ਤੂੰ ਨਹੀਂ ਮੰਨਦਾ, ਇਹ ਡੌਰੂ ਕੀ ਹੁੰਦਾ ਜੀ? ਡੌਰੂ ਬੌਰੂ, ਡੌਰੂ ਪੌਰੂ ਹੁੰਦਾ ਜੀ ਭਾਈ। ਯਾਰ ਇੱਕ ਤੇਰੀ ਚੀਚਾ ਵਤਨੀ ਮੈਨੂੰ ਲੈ ਦੇ ਨਾ। ਡੌਰੂ ਪੌਰੂ ਹੁੰਦਾ ਭਾਈ ਜੀ। ਦੇਖਣਾ ਲੌਜੀਕ ਉਹਨੂੰ ਸੁਣਿਆ ਨਹੀਂ ਜਾਂਦਾ। ਹਾਂਜੀ ਉਹ ਫਿਰ ਕਿੱਦਾਂ ਸੁਣਦਾ ਵਾ? ਸਿਰਫ ਵੇਖ ਸਕਦਾ। ਕਹਿ ਰਹੇ ਆ ਕਿ ਬੀਨ ਤੇ ਉਹਨੂੰ ਕਿੰਨੇ ਗਜਾਇਆ ਵਾ। ਹਾਂ ਇਹ ਗੱਲ ਹੈਗੀ ਕਿ ਬੀਨ ਸਭ ਤੋਂ ਪਹਿਲੇ ਇਹ ਕਿੰਨੇ ਮਤਲਬ ਇਹ ਕੀਤਾ ਕਿ ਵੀ ਬੀਨ ਤੇ ਇਹ ਏਦਾਂ ਹੈ, ਔਰ ਬੀਨ ਦੇ ਵਿੱਚ ਅੱਛਾ ਫਿਰ ਇਹ ਨਹੀਂ ਵੀ ਬੀਨ ਦੇ ਉੱਤੇ ਹੁਣ ਤੋਂ ਤੁਸੀਂ ਮਤਲਬ ਉਹ ਜ਼ਿੰਦਗੀ ਮੇਂ ਤਾਂ ਸਭੀ ਪਿਆਰ ਕੀਆ ਕਰਤੇ ਹੈ ਵਜਾਈ ਜੋ ਤੋਂ ਬਾਹਰ ਆ ਜਾ, ਉਹਦੀ ਸਪੈਸ਼ਲ ਇੱਕ ਲੈਵ ਆ ਉਹ ਜਿਹੜਾ ਤਨ ਤੋਪੇ ਵਾਰ ਦੂੰ ਮਨ ਨਹੀਂ ਇਹ ਵੀ ਨਹੀਂ ਆ ਯਾਰ। ਇੱਕ ਹੋਰ ਹੁੰਦਾ ਵਾ, ਮੈਂ ਲਾ ਲਿਆ ਹਿਸਾਬ ਸਾਜ ਜੀ, ਇਹ ਸਾਰੀਆਂ ਖਿਆਲੀ ਗੱਲਾਂ ਨੇ, ਫਿਲਮੀ ਟਾਈਪ ਕੰਮ ਆ। ਇਹਦਾ ਹਕੀਕਤ ਨਾਲ ਅਗਰ ਤਲਕ ਹੈਗਾ ਨਾ ਤੇ ਉਹੀ ਆ ਉਹ ਜਿਹੜਾ ਡੌਰੂ ਬੌਰੂ। ਯਾਰ ਇੱਕ ਤੇ ਸੱਪ 뮤직 ਤੇ ਆਂਦਾ ਸੱਪ ਨੂੰ ਆ ਨੇ ਬਵਾਲੀਆਂ। ਹਾਂ ਕੀ ਆਉਂਦੀਆਂ ਨੇ? ਬਵਾਲੀਆਂ, ਬਵਾਲੀਆਂ ਹੁੰਦੀਆਂ ਨੇ। ਓਏ ਮੀਆਂ ਵਾਲੀ ਬਵਾਲੀ ਕੀ, ਬਵਾਲੀਆਂ ਕੀ ਹੈ ਜੀ? ਬਹੁ ਚੱਕਰ, ਡੋਰੂ ਮੋਰੂ, ਬਵਾਲੀਆਂ। ਯਾਰ ਮੇਰਾ ਮੈਂ ਆਪਣੀ ਕੋ ਸਰਚ ਕਰਾਂਗਾ ਨਾਜ਼ਰੀਨ, ਸਾਧਨਾ ਕੋ ਵੀ ਨਹੀਂ ਆਨਸਰ ਹੈਗਾ ਇਸ ਗੇਮ ਦਾ। ਮੈਂ ਤੈਨੂੰ ਆਨਸਰ ਦੇਤਾ, ਕੋਈ ਬੰਦਾ ਉਰੇ ਆ, ਅਥੈਂਟਿਕ ਆਨਸਰ ਦਿੱਤੀ ਬੈਠਣ। ਉਰੇ ਕਰ ਮੇਰੀ ਉਂਗਲੀ ਵਾਲ ਵੇਖਣਾ, ਸਿਰ ਮੇਰੀ ਉਂਗਲੀ ਦੇ ਦਰਮਿਆਨ ਚ ਹੈ। ਅੱਖਾਂ ਪਰੇ ਤੇ ਲੈ ਨਾ, ਅੱਖਾਂ ਪਰੇ ਤੇ ਲਈਆਂ ਨਾ। ਡੋਰੂ ਬੋਰੂ ਹੋਇਆ? ਡੌਰੂ ਬੋਰੂ ਕੰਮ ਹੈ ਬਾ ਹੋਇਆ ਡੋਰੂ ਬੋਰੂ। ਪਰ ਸੱਪ 뮤직 ਦੀ ਗੱਲ ਹੋ। ਮਿਊਜ਼ਿਕ ਨੂੰ ਛੱਡ, ਹੁਣ ਇਹਦੇ ਪਿੱਛੇ ਮਿਊਜ਼ਿਕ ਵਿੱਚ ਜੋ ਮਰਜ਼ੀ ਕਹੀ ਜਾਵਾਂ। ਹੁਣ ਉਰੇ ਆ ਦੇ ਇਹਦੇ ਵੱਲ ਵੇਖੀ ਜਾਣ। ਛੱਡਦਾ ਵਾ ਹੈ ਗਿਆ। ਹੁਣ ਤੈਨੂੰ ਮਿਊਜ਼ਿਕ ਦਾ ਇਹਨੂੰ ਪਤਾ ਵੀ ਮਿਊਜ਼ਿਕ ਹੁੰਦਾ ਕੁਛ। ਲਓ ਜੀ ਤੁਸੀਂ ਤਜਰਬਾ ਕਰ ਲੈਣਾ, ਸੱਪ ਨੂੰ ਸਾਈਡ ਤੇ ਰੱਖ ਕੇ ਨਾ ਇਧਰ ਨੂੰ ਮੂੰਹ ਕਰਕੇ ਤੇ ਸਟਿਲ ਵਜਾਈ ਜਾਣਾ, ਨਹੀਂ ਆਏਗਾ। ਜਿੰਨੀ ਦੇਰ ਤੱਕ ਉਹਦੇ ਨੱਕ ਦੇ ਉੱਤੇ ਕਰਕੇ ਇੰਜ ਨਹੀਂ ਨਾ ਕਰਨਾ, ਉਹ ਇੰਜ ਵੇਖਦਾ ਵਾ, ਫਿਰ ਡੋਰੂ ਮੋਰੂ ਹੋ ਕੇ ਡਿੱਗ ਪੈਂਦਾ।
ਸੱਪ ਏਡਾ ਬਾਦ ਹੁੰਦਾ ਹੀ ਨਹੀਂ, ਪਹਿਲੀ ਤੇ ਗੱਲ ਕੋ ਖਲੋਤਾ ਤੇ ਤੁਹਾਡਾ 뮤직 ਸੁਣਨ ਆ ਕੋ ਸ਼ੂ ਸ਼ਾਂ ਤਾਂ ਕਰਿੰਦੇ ਹੀ ਹਨ ਸੱਪ। ਯਾਰ ਤੂੰ ਕੀ ਵਿੱਚ ਛੂ ਛਾਂ ਬਵਾਲੀ ਤੇ ਫਟੇਰੀ ਤੇ ਕੀ ਭਾਈ, ਇਹ ਤੇ ਕੋਈ ਮੈਨੂੰ ਗੱਲ ਸਮਝ ਨਹੀਂ। ਮੈਨੂੰ ਉਸਤਾਦ ਹੋਰਾਂ ਬੁਲਾਇਆ ਹੀ ਇਸ ਚੀਜ਼ ਵਾਸਤੇ ਕਿ ਇਹ ਬੰਦਾ ਆਂਦਾ 뮤직 ਤੇ ਆਪ ਹੀ ਪਿਆਂਦਾ ਸੱਪ ਡੋਰਾ ਹੁੰਦਾ। ਅੱਛਾ ਭੱਟੀ ਤੂੰ ਦੱਸ ਯਾਰ, ਕੋਈ ਤੇਰੇ ਹਿਸਾਬ ਨਾਲ ਕੀ ਹਿਸਾਬ ਆ? ਇਹ ਕਿਸੇ ਖਾਸ ਕਿਸਮ ਦੀ ਲੱਕੜੀ ਦੀ ਬਣਦੀ ਦੂਰਬੀਨ। ਕਿਹੜੀ ਦੂਰਬੀਨ? ਉਹ ਦੂਰਬੀਨ ਕਿਤੇ ਯਾਰ, ਲੈ ਦੂਰਬੀਨ ਕੌਣ ਕਹਿੰਦੇ ਇਹਨੂੰ? ਉਹ ਬਿਟੇ ਮੂੰ ਕਹਿੰਦਾ ਇਹ ਖਾਸ ਕਿਤੇ ਲੱਕੜ ਦੀ ਬਣਦੀ ਦੂਰਬੀਨ। ਉਹ ਨਹੀਂ ਉਹ ਬੀਨ ਕੱਲੀ ਬੀਨ। ਹਾਂ ਕੱਲੀ ਬੀਨ, ਹਾਂ ਮਿਸਟਰ ਤੇ ਉਹ ਬੀਨ। ਲੱਕੜੀ ਦਾ ਕੋਈ ਕਨੈਕਸ਼ਨ ਹੈ ਉਹਦੇ ਨਾਲ। ਕੀ ਹੈਂ? ਕਨੈਕਸ਼ਨ? ਹਾਂਜੀ ਇਹਦੇ ਨਾਲ ਸੱਪ ਨਾਲ? ਸੱਪ ਨਾਲ ਹੈ, ਉਹ ਸੱਪ ਦੇ ਨਾਲ ਕੋਈ ਕਨੈਕਸ਼ਨ ਹੈ। ਉਹਦਾ ਕਿਵੇਂ ਜਿਵੇਂ ਖੂਨੀ ਰਿਸ਼ਤਾ, ਕੋਈ ਕਿਵੇਂ ਪਿੱਛੋਂ ਰੂਹ ਆ ਰਹਾ ਦਾ ਰਿਸ਼ਤਾ। ਲੱਕੜ ਦਾ? ਲੱਕੜ ਹਾਂ ਦਾ ਕੋਈ ਸੱਪ ਦਰਖਤ ਦਾ। ਐਸਾ ਹੈਗਾ? ਹਾਂਜੀ। ਉਹ ਭਾਈ ਹੁਣ ਸਾਡੇ ਮਹੱਲੇ 'ਚ ਬੰਦੇ ਦੀ ਲੱਤ ਅੱਧੀ ਲੱਕੜ ਦੀ ਆ, ਉਹਨੂੰ ਸੱਪ ਲਵੇਟੀ ਫਿਰੇ ਨਾਲ। ਨਹੀਂ ਨਹੀਂ, ਉਹ ਖਾਸ ਕਿਸਮ ਦੀ ਲੱਕੜੀ ਨਾਲ। ਖਾਸ ਲੱਕੜ। ਹਾਂਜੀ ਖਾਸ ਲੱਕੜ। ਉਹ ਜਿਹਨੇ ਪੁਸ਼ਪਾ ਨਹੀਂ, ਪੁਸ਼ਪਾ ਵਾਲੀ ਲੱਕੜ। ਝੁਕੇਗਾ ਨਹੀਂ। ਚੰਦਰ ਕੀ ਹੁੰਦਾ ਨਾਮ ਹੈ? ਚੰਦਰਮੁਖੀ। ਚੰਦਨ ਕੀ ਲੱਕੜ। ਚੰਦਨ ਕੀ ਲੱਕੜੀ। ਪਿਓ ਨੂੰ ਸ਼ਾਬਾਸ਼ ਹੈ। ਹੈ ਕਿਨੂੰ? ਪਿਓ ਨੂੰ? ਹਾਂ ਅੱਬੇ ਹਾਂ, ਨੂੰ। ਤੇ ਤੈਨੂੰ ਨੇ ਜੰਮਿਆ ਉਹਨੂੰ ਸ਼ਾਬਾਸ਼ ਦੇਣੀ। ਹਾਂ ਉਹਨੇ ਤੈਨੂੰ ਜੰਮਿਆ ਤੇ ਤੂੰ ਅੱਛੀਆਂ ਗੱਲਾਂ ਕਰ ਰਿਹਾ, ਹਾਂ। ਇਸ ਤੋਂ ਸ਼ਾਬਾਸ਼ ਉਹਦੀ ਬਣਦੀ। ਭੱਟੀ ਲੌਜੀਕਲੀ ਗੱਲ ਕਰ ਰਿਹਾ। ਅੱਛੀ ਕੋਈ ਨਹੀਂ ਕਰ ਰਹੇ। ਲੋ ਜੀ ਹੁਣ ਦੋ ਤਿੰਨ ਨਾਜ਼ਰੀਨ ਗੱਲਾਂ ਨੇ, ਤੁਸੀਂ ਹੁਣ ਦੱਸਣਾ ਥੱਲੇ ਵੀ ਤੁਹਾਡੇ ਹਿਸਾਬ ਨਾਲ ਸੱਪ ਦਾ ਤੇ ਬੀਨ ਦਾ ਕੀ ਚੱਕਰ ਆ, ਇਹ ਕਿੰਨੇ ਯਾਦ ਕੀਤੀ, ਸਭ ਤੋਂ ਪਹਿਲੇ ਕਿੰਨੇ ਬੀਨ ਵਜਾਈ ਹੋਏਗੀ, ਔਰ ਆ ਜਿਹੜੀ ਇੱਕ ਖਸੂਸੀ ਜੀ ਲਹਿ ਆ ਜਿਹੜੀ ਉਹਦੇ ਸਪੈਸ਼ਲ ਸਨੇਕ 뮤직 ਆ ਜਿਹੜਾ ਉਹਨੂੰ ਮਸਤ, ਉਹ ਕਿੰਨੇ ਯਾਦ ਕੀਤਾ ਹੋਏਗਾ ਹੈ? ਜੂਮੇ ਜੋ ਸਾਂਪ ਮੇਰੀ ਜਾਨ। ਹਾਂ ਇਹ ਅੱਛਾ, ਇਹ ਤੁਸੀਂ ਦੱਸਣਾ ਨਾਜ਼ਰੀਨ, ਠੀਕ ਹੈ ਜੀ। ਨੋਬੀ ਤੋਤੋ ਨੂੰ ਵੀ ਪੁੱਛਿਆ ਪਰ ਉਹਨੇ ਫੋਨ ਨਹੀਂ ਚੱਕਿਆ। ਬਿਜ਼ੀ ਹੋਣਾ। ਨੋਬੀ ਤੋਤੋ ਖਾਵਰ ਸ਼ਾਹ। ਚਲੋ ਤੇ ਬਾਕੀ ਸੱਪ ਤੇ ਫਿਰ ਸੱਪ ਹੀ ਹੈ ਉਸਤਾਦ ਜੀ, ਕਿਤੇ ਵੀ ਹੋਵੇ। ਮੈਨੂੰ ਜਿਹੜਾ ਰੌਲਾ ਲੱਗਦਾ ਨਾ, ਸੱਪ ਤੇ ਵਿਊਜ਼ ਦਾ ਰੌਲਾ ਹੈ। ਸੱਪ ਸੱਪ ਦੇ ਵੀ ਦੇ ਵਿਊਜ਼ ਦਾ ਨਹੀਂ ਰੌਲਾ, ਨਹੀਂ ਛੱਡ ਦੇ। ਬੀਨ ਤੋਂ ਬਿਨਾ ਵੀ ਆ ਰਿਹਾ ਨਾ ਅੱਜ ਕੱਲ, ਮੈਂ ਤਦ ਕਹਿ ਰਿਹਾ। ਤੇ ਸੱਪ ਮਾਰ ਦੇਣਾ ਚਾਹੀਦਾ ਕਿ ਨਹੀਂ? ਹੈ ਜੀ? ਸੱਪ ਨਹੀਂ ਨਹੀਂ ਨਹੀਂ, ਉਹ ਭਾਈ ਲਾਲਾ ਟੈਨਸ਼ਨ ਨਾ ਥੀਵੇ ਜੀ, ਤੂੰ ਅਗਲੇ ਗੇਟ ਤੇ ਪਹੁੰਚ ਜਾ। ਤੂੰ ਉਹਦੀ ਕਾਪੀ ਕਿਉਂ ਕਰ ਰਿਹਾ? ਨਹੀਂ ਕੋ ਸਿਖਾ ਦਿੱਤੀ ਹੈ। ਨਹੀਂ ਕਹਾ ਤੂੰ ਆਪਣੀ ਬੋਲੀ ਬੋਲ। ਉਹ ਤੇਰੀ ਬੋਲ, ਉਹ ਤੇਰੀ ਇਹ ਚਾਕ ਬਣਾਈ ਬੈਠਾ ਮੇਰੀ। ਕੀ ਠੀਕ ਹੈ। ਚਾਹ ਤੇ ਹੁਣ ਵੀ ਤੀ ਹੈ? ਨਹੀਂ ਨਹੀਂ ਮਜ਼ਾਕ ਮਜ਼ਾਕ? ਹਾਂ ਸ਼ੁਗਲ ਹੈ ਭਾਈ। ਅੱਛਾ। ਇਹ ਇਦਾਂ ਮਜ਼ਾਕ ਕੀ ਥੱਲੇ ਜਾ ਕੇ ਕੋ ਕਹਿ ਰਹੇ ਆ, ਡਬਲ ਸਟੋਰੀ ਕਰ। ਨਹੀਂ ਡਬਲ ਸਟੋਰੀ ਤਾਂ ਮਜ਼ਾਕ ਥੱਲੇ ਹੈ। ਉੱਤੇ ਜਾ ਕੇ ਕਰਾਂ ਸੁਣਾ ਸਿੰਗਲ। ਮਜ਼ਾਕ ਕੀ ਹੈ? ਚਲੋ ਜੀ, ਚਲੋ ਖੈਰ ਕੋਈ ਗੱਲ ਨਹੀਂ। ਮਜ਼ਾਕ ਕੀਤੀ ਨਹੀਂ ਇਹਨੇ ਸਵੇਰ ਦੀ। ਦੱਸੋ ਮੈਨੂੰ, ਮੈਂ ਪਛਤਾ, ਮੈਂ ਛਸ਼ੋ ਪੰਜ ਆ। ਜੇ ਸੁਰਨਾ ਇਹਦਾ ਤਲਕ ਹੁੰਦਾ ਤੇ ਕੋਕ ਸਟੂਡੀਓ ਤੋਂ ਬਾਹਰ 3000 ਸੱਪ ਇਕੱਠਾ ਹੋਣਾ। ਆਹਾ ਸੱਪ ਦਾ ਸੁਰਨਾ ਕੋਈ ਤਲਕ ਨਹੀਂ ਹੈ। ਤੁਸੀਂ ਸੱਪ ਨੂੰ ਸੁਰਾਂ ਲਪਾਈ ਜਾ ਰਹੇ ਤੇ ਹੋ। ਮੋਹਤਰਮਾ ਆਪਦਾ ਪ੍ਰਵੀਨ ਕੋਲ ਹੀ ਸੱਪ ਨਹੀਂ ਰਿਹਾ ਹੋਣਾ। ਉਹ ਯਾਰ ਹਰ ਸਾਜ਼ ਦੇ ਨਾਲ ਨਹੀਂ ਨਿਕਲਦਾ। ਬੜੇ ਬੜੇ ਗਾਣੇ ਐਸੇ ਨੇ, ਬੰਦਾ ਮਤਲਬ ਇੱਕ ਆ ਹੁਣ ਲਤਾ ਜੀ ਦਾ ਗਾਣਾ ਹੈ ਸੀ ਮੈਂ ਪਿਆਰ ਕੀ ਆਬਰੂ, ਤੂੰ ਲਾ ਵੇਖੀ ਮੈਂ ਡੋਰੂ ਭੋਰੂ ਨਾ ਹੋਇਆ ਉਸੇ ਟਾਈਮ ਗੱਲ ਕਰੀ। ਆਹਾ ਉਹ ਗਾਣੇ ਨਾਲ ਮੈਂ ਡੋਰੂ ਭੋਰੂ ਹੋ ਜਾਣਾ। ਅੱਛਾ, ਹਾਂਜੀ ਤੇ ਇਹ ਤੂੰ ਬੜੇ ਗਾਣੇ ਐਸੇ ਨੇ, ਤੂੰ ਲਾ ਦੇ ਮੇਰਾ ਬੀਪੀ ਲੋ ਹੋ ਜਾਏਗਾ, ਡੋਰੂ ਭੋਰੂ ਹੋ ਕੇ ਮੈਂ ਡੇਗ ਪਾਂਗਾ, ਮੈਨੂੰ ਭਾਵੇਂ ਜਿੱਥੇ ਮਰਜ਼ੀ ਪਾ ਕੇ ਲੈ ਜੀ। ਸ਼ੂਗਰ ਦਾ ਇਲਾਜ ਕਿਹੜੇ ਗਾਣੇ 'ਚ? ਸ਼ੂਗਰ ਦਾ ਹੈਗਾ ਰਾਗ ਇਨਸੂਲਿਨ ਚ, ਇਨਸੂਲਿਨ ਰਾਗ ਇਨਸੂਲਿਨ ਪਹਾੜੀ। ਅੱਜ ਹੀ ਨਹੀਂ ਹੈਗੇ ਮਿਊਜ਼ਿਕਾਂ 'ਚ ਇਲਾਜ ਯਾਰ, ਤੁਸੀਂ ਐਵੇਂ ਹੀ ਓਏ ਹੈਗੇ ਸੀ ਕਿਸੇ ਦੌਰ ਚ ਜਦੋਂ ਖਾਲਸ 뮤직 ਸੀ। ਜਦੋਂ ਰੂਹ ਨਾਲ ਗਾਇਆ ਜਾਂਦਾ। ਆਹ ਆਹ ਪੱਟੀ ਜੀ ਉਹ ਕਿਆ ਜਦੋਂ ਦਾ ਬੈਠਾ ਪੱਟੀ, ਆ ਵੀ ਤੂੰ ਗੱਲ ਅੱਛੀ ਕਰ ਦਿੱਤੀ ਹੈ ਪਹਿਲੀਆਂ ਨੂੰ। ਰੂਹ ਨਾਲ ਕਿੱਦਾਂ ਗਾਉਂਦਾ ਬੰਦਾ ਪਰ? ਉਹ ਤੂੰ ਨਾ ਕਨੈਕਸ਼ਨ ਕੂੜ, ਕਨੈਕਸ਼ਨ। ਤੂੰ ਕੂੜ। ਹਾਂਜੀ ਤੈਨੂੰ ਪਤਾ ਹੀ ਕੋਈ ਨਹੀਂ, ਵੱਡਿਆਂ ਕਿਸੇ ਕੋਲ ਜਾ ਕੇ ਪੁੱਛ, ਤੈਨੂੰ ਪਤਾ ਲੱਗੇ। ਹੈਲੋ ਮੈਂ ਗੱਲ ਕਰ ਰਿਹਾ ਨਾ, ਹਾਂਜੀ ਸਹੀ। ਤੂੰ ਕੂੜ ਆ। ਯਾਰ ਪੁੱਛਿਆ ਤੁਹਾਨੂੰ ਤੈਨੂੰ ਜਿਹਨੂੰ ਸੁਰ ਦਾ ਨਹੀਂ, ਜਿਹਨੂੰ म्यूजिक ना सुर ना प्यार नहीं, यार वो कोई इंसान है, प्यार नहीं है सुर से, जिसको वो मूर्ख इंसान नहीं है। गाना सुनिया मालकोस राग, प्यार नहीं है सुर से जिसको वो मूर्ख, सुनिया नहीं? इंसान नहीं है। सुर दा इन्ना तलक आ, हर गल सुर चा, आवाज ए भी सुर, ए भी एक सोरा, ए भी एक ए भी एक सोरा, तू मैं बोल रहा है भी एक सोरा, तू नहीं बोल रहा है कोई सुर नहीं। ਇਹ ਸੋਰਾ ਮੈਂ ਤੁਹਾਡੀਆਂ ਗੱਲਾਂ ਯਾਰ, ਮੈਂ ਉਹ ਤੂੰ ਬੇਸੁਰ ਹੈ। ਹਾਂ ਹਾਂ ਚਾਹਤ ਫਤਿਹ ਅਲੀ ਸਾਹਿਬ ਨੂੰ ਸੁਣਿਆ ਕਰ, ਤੈਨੂੰ ਪਤਾ ਲੱਗੇ ਸੁਰ ਕੀ ਹੁੰਦਾ ਹੈ। ਸੁਰ ਕੀ ਹੁੰਦਾ? ਆਹ ਬਦੋ ਬਦੀ, ਹਾਂ ਕੱਢੋ ਕੱਢੀ।
ਸੱਪ ਦੀ ਜਿਹੜੀ ਗੱਲ ਹੈ ਨਾ ਸਾਜੀ, ਸੱਪਾਂ ਦੇ ਪੁੱਤ ਕਦੀ ਮੇਤ ਨਹੀਂ ਹੁੰਦੀ। ਯਾਰ ਮੈਂ ਇਹ ਮਿਸਾਲ ਹੀ ਸੁਣੀ ਮੈਂ। ਸੱਪਾਂ ਦੀ ਬਹਿਸ ਤੋਂ ਬਚਦਾ ਮੈਂ ਪਾਕਿਸਤਾਨੋਂ ਦੁਬਈ ਆਇਆ, ਇੱਥੇ ਆ ਕੇ ਫੇਰ ਸੱਪਾਂ ਦੀ ਗੱਲ। ਮਾਂ ਮੈਨੂੰ ਛੱਡ ਦੇ ਤੂੰ ਉਹ ਸੱਪ ਦੀ ਗੱਲ ਕਰ ਜਿਹੜਾ ਬੀਨ ਨਾਲ ਬਾਹਰ ਆਉਂਦਾ। ਹਾਂ ਬਸ ਠੀਕ ਹੈ ਨਾ, ਬੀਨ ਦੇ ਮਗਰ ਲੱਗ ਜਾਂਦਾ। ਹੁਣ ਸੱਪਾਂ ਦੇ ਬੜੇ ਨੈਟਵਰਕ ਨੇ। ਪਿੱਛੇ ਇੱਕ ਸਕੂਲ ਆ ਸਾਡੇ, ਸੱਪ ਪਬਲਿਕ। ਸੱਪ ਕਹਿ ਦੋ। ਹਾਂਜੀ हाँ, सब सब कुछ सीखा हमने ना सीखी होशियारी, सप के रहते लगता है जैसे कोई नहीं है मेरा। मैं नहीं तो कौन बे। मैं नागन तू सपेरा। मैं तेरी दुश्मन दुश्मन तू मेरा। ਯਾਰ ਮਕਸਦ ਗੱਲ ਦਾ ਵਾ ਕਿ ਸੱਪ ਦੀ ਬੀਨ ਨਾਲ ਕੋਈ ਲਿੰਕ ਨਹੀਂ ਹੈਗਾ। ਲਿੰਕ ਹੈ, ਲਿੰਕ ਹੈ। ਬੀਨ ਕਈ ਐਸੀ ਖੂਬਸੂਰਤ ਬੀਨ ਹੁੰਦੀ ਆ, ਸੱਪ ਰਹਿ ਜਾਂਦੇ ਨੇ ਉਹਦੇ। ਅਸੀਂ ਦੋ ਹੀ ਸੁਣੇ ਨੇ ਜ਼ਿੰਦਗੀ 'ਚ, ਮਿਸਟਰ ਬੀਨ ਤੇ ਕਾਫੀ ਬੀਨ। ਇਹ ਬੀਨ ਦਾ ਟੱਚ ਕੋਈ ਨਹੀਂ ਪਤਾ ਹੈ। ਬੜੀ ਬੜੀ ਸੁਰੀਲੀ ਅੱਛੀ ਐਡੀ ਲੰਬੇ ਕੱਦ ਦੀ ਬੀਨ ਹੁੰਦੀ ਆ, ਸੱਪ ਰਹਿ ਜਾਂਦੇ ਨੇ ਜੀ। ਸੱਪ ਫਿਰ ਲੱਗ ਜਾਂਦੇ ਨੇ ਉਸ ਬੀਨ ਤੇ, ਫਿਰ ਉਹ ਬੀਨ ਜਿੱਧਰ ਕਰੀ ਜਾਂਦੀ ਸੱਪ ਫਿਰ ਉਧਰ ਜਾਈ ਜਾਂਦੇ। ਪਰ ਅੱਛੇ ਸੱਪ ਵੀ ਦੇਖੇ ਨੇ ਜਿਹੜੇ ਅੱਛੀਆਂ ਨਹੀਂ ਜਗ੍ਹਾ ਨਹੀਂ ਤੇ ਅੱਛੇ ਦਰਖਤਾਂ ਤੇ ਫਿਰਦੇ ਨੇ। ਹਾਂ, ਖੁਸ਼ਹਾਲ ਸੱਪ। ਹਾਂ ਹਾਂ, ਠੀਕ ਹੈ। ਇਹ ਹੋਰ ਹੀ ਇੱਕ ਗੱਲ, ਅੱਧੀਆਂ ਬਾਹਾਂ ਵਾਲੇ ਸੱਪ ਵੀ ਹੁੰਦੇ ਹੀ। ਚਾਹੀ ਹਾਂ, ਦੇਖਿਆ ਕਦੀ ਸੱਪ ਨੇ ਬਾਹ ਟੰਗੀ ਇੱਥੇ ਤੱਕ? ਮਤਲਬ ਸੱਪ ਦੇ ਉੱਤੇ ਕੱਲੀ ਬਾਹ ਚੜਾ ਕੇ ਉਹ ਟੰਗ ਦੇ ਇੱਥੇ ਤੱਕ, ਅੱਧੀ ਬਾਹ ਵਾਲਾ ਸੱਪ ਐ ਫਿਰੇਗਾ। ਇੱਥੇ ਕਫ ਆਇਆ ਹੋਏਗਾ। ਰੂਪੀ ਦੀ ਡੂ। ਨਹੀਂ ਤੇ ਇੱਕ ਹੋਰ ਗੱਲ, ਮੱਝ ਜੱਗੂ ਬੀਨ ਵਜਾਵਣ ਕੀ ਐ ਦੱਸ, ਮੱਝ ਅੱਗੇ ਬੀਨ ਵਜਾਉਣ ਵਾਲਾ ਹਿਸਾਬ ਆ? ਕਹਿ ਰਿਹਾ ਮੈਂ, ਇਹਦੇ ਅੱਗੋਂ ਆਪਾਂ ਜਿਹੜਾ ਖਪਦੇ ਪਏ ਆ, ਇਹਦੇ ਅੱਗੇ ਇਹੋ ਹੈ ਕਿ ਇਹਦੇ ਆਪਾਂ ਮੱਝ ਕੇ ਬੀਨ ਵਜਾ ਰਹੇ। ਹਾਂ, ਸੱਪ ਅੱਗੇ ਬੀਨ ਵਜਾਏਗਾ ਤੇ ਬੀਨ ਮੱਝ ਅਸਰ ਹੋਏਗਾ। ਅਸਰ ਹੋਏਗਾ। ਮੱਝ ਅੱਗੇ ਬੀਨ ਵਜਾਏਗਾ, ਤੁਹਾਨੂੰ ਪਤਾ ਨਹੀਂ ਕਿਉਂ। ਮੱਝ ਅੱਗੇ ਇੰਜ ਕਰੋ ਨਾ, ਮੱਝ ਅੱਖਾਂ ਐ ਸਾਈਡ ਤੇ ਕਰ ਲੈਂਦੀ। ਅੱਜ ਕਿਉਂ ਨਹੀਂ ਹੁੰਦੀ? ਉਹ ਕੀ ਭੋਰੂ ਕਹਿ ਰਿਹਾ ਹੈ। ਭੋਰੂ ਨਹੀਂ ਨਾ ਹੁੰਦੀ। ਹਾਂ, ਉਹ ਫੋਕਸ ਹੀ ਨਹੀਂ ਕਰੇਂਦੀ। ਨਹੀਂ ਮੈਂ ਦੱਸਦਾ, ਮੱਝ ਦਾ ਵਾਇਆ ਵੱਡਾ ਹੁੰਦਾ, ਅੱਖਾਂ ਜ਼ਿਆਦਾ ਹੁੰਦੀਆਂ, ਮੋਟੀਆਂ ਹੁੰਦੀਆਂ, ਉਹ ਆਰਾਮ ਨਾਲ ਦੇਖ ਲੈਂਦੀ, ਉਹਨੂੰ ਕੁਝ ਨਹੀਂ ਹੁੰਦਾ। ਗੇੜੇ 'ਚ ਨਹੀਂ ਆਉਂਦੀ। ਨਹੀਂ ਗੇੜੇ ਚ ਆਉਂਦੀ ਬੀਨ ਦੇ, ਉਹ ਥੋੜਾ ਐ ਕਰ ਲੈਂਦੀ, ਇਧਰ ਨੂੰ ਵੇਖਣ ਲੱਗ ਪੈਂਦੀ। ਮੱਝ ਸਿਆਣੀ ਹੈ, ਇਗਨੋਰ ਕਰਦੀ ਉਹ। ਲੈ ਮੱਝ ਇਗਨੋਰ ਕਰਦੀ। ਯੈਸ, ਮੱਝ ਕਦੇ ਸੈਟਿੰਗ ਕਰਨੀ, ਮੱਝ ਨਾਲ ਇਗਨੋਰ ਕਰ ਰਹੀ ਤੇ ਦੌਰੂ ਫੌਰੂ ਲੈ। ਅੱਛਾ ਜੀ ਨਾਜ਼ਰੀਨ, ਚਲੋ ਠੀਕ ਆ ਭਾਜੀ। ਹੁਣ ਗੱਲ ਬੀਨ ਉੱਥੇ ਹੀ ਆ। ਸਾਡਾ ਸਵਾਲ ਇਹ ਆ ਤੁਹਾਡੇ ਅੱਗੇ ਹਾਂ ਕਿ ਸੱਪ ਦਾ ਤੇ ਬੀਨ ਦਾ ਕੀ ਚੱਕਰ ਆ? ਬੀਨ ਕਿਹਨੇ ਇਜਾਦ ਕੀਤੀ? ਕਿਹਨੂੰ ਸਭ ਤੋਂ ਪਹਿਲੇ ਪਤਾ ਲੱਗਾ? ਸੱਪ ਦੇ ਅੰਦਰ ਜਾ ਕੇ ਦਿਮਾਗ 'ਚ ਕੌਣ ਵੜ ਕੇ ਬੈਠਾ ਜਿਹਨੂੰ ਪਤਾ ਲੱਗਾ ਕਿ ਐਸ ਸੁਰ ਦੇ ਨਾਲ, ਐਸ ਲਹਿ ਦੇ ਨਾਲ ਸੱਪ ਮਸਤ ਹੋਏਗਾ ਤੇ ਮੈਂ ਬਾਹਰ ਜਾ ਕੇ ਤੇ ਵਜਾਵਾਂ? ਇਹ ਸਵਾਲ ਹੈ ਨਾ। ਇਹਨੇ ਵੀ ਵਜਾਈ ਬੀਨ। ਹਾਂ, ਸੱਪ ਗਵਾ ਕਹਿੰਦਾ ਕੀ ਗੱਲ ਹੈ, ਤੂੰ ਆਪਣਾ ਕੰਮ ਕਰ। ਇਹਨੇ ਬੀਨ ਵਜਾਈ ਆ, ਸੱਪ ਬੇਸ ਗਿਟਾਰ ਥੱਲੇ ਨਾਲ ਵਜਾਉਂਦਾ ਆ ਰਿਹਾ। ਸਾਡਾ ਜਵਾਬ ਇਹ ਆ ਕਿ ਸੱਪ ਕੀ ਹੁੰਦਾ ਵਾ? ਡੌਰੂ ਬਰ ਡੌਰੂ ਬੋਰੂ ਹੁੰਦਾ ਸੱਪ। ਮੇਰਾ ਇਹ ਆ, ਸੱਪ ਦਾ ਕੋਈ ਗੇਮ ਆ। ਸੱਪ ਨੇ ਕਿਤੇ 10 ਕਿ ਦਿਨ ਲਾਏ ਆ ਬੈਂਡ ਬਾਜੇ ਸੱਪ ਵਾਲਿਆਂ। ਵਾਲੀ ਗੇਮ ਨੋਕੀਏ ਚਾਹੀਏ ਉਹ ਮੁੱਕ ਗਏ। ਹਾਂ, ਸੱਪ ਵਾਲੀ ਗੇਮ ਨੋਕੀਆ ਚ ਵੀ ਸੀ। ਹਾਂਜੀ ਉਹ ਮੁੱਕ ਗਏ। ਦੱਸ ਸੁਣ। ਨਹੀਂ, ਉਹ ਕਿਸੇ ਬੀਨ ਨਾਲ ਨਹੀਂ ਮਸਲਾ। ਕਦੀ ਦੇਖਿਆ ਨੋਕੀਆ ਦਾ ਫੋਨ ਥੱਲੇ ਰੱਖ ਕੇ ਉੱਤੇ ਲੋਕੀ ਬੀਨ ਵਜਾ ਰਹੇ? ਬੀਨ ਵਜਾਣ ਤੇ ਉਹ ਆਪੇ ਦਾਣੇ ਚੁੱਗੀ ਜਾਵੇ ਤੇ ਉਹ ਦਾਣੇ ਚੱਖਾਂ ਦਾ ਕਦਾ ਡੇਕ ਪਵੇਗਾ। ਹਾਂਜੀ ਯਾਰ ਪੱਟੀ ਉਹ ਨਹੀਂ ਹੈਗਾ। ਅੱਛਾ ਜੀ, ਚਲੋ ਜੀ, ਲਓ ਜੀ ਨਾਜ਼ਰੀਨ, ਸਾਡੀ ਬੀਨ ਉੱਥੇ ਹੀ ਹੈ। ਚਲੋ ਜੀ ਠੀਕ ਹੈ। ਲਓ ਜੀ ਨਾਜ਼ਰੀਨ, ਤੁਸੀਂ ਇਹ ਹੁਣ ਇਸ ਸਵਾਲ ਦਾ ਜਵਾਬ ਦੇਣਾ ਤੇ ਆਪਣਾ ਬਹੁਤ ਖਿਆਲ ਰੱਖੋ ਜੀ। ਹੁਣ ਚਾਹੇ ਕਿਤੀ ਹੈ ਭੱਟੀ ਜੀ। ਟੂ ਮੱਚ ਬੀਨ। ਹਾਂ, ਹੋਰ ਕੋਈ ਗੱਲਬਾਤ? ਗੱਲ ਇਹੀ ਹੈ ਨਾਜ਼ਰੀਨ, ਯਾਰ ਸੱਪ ਨਾ ਯਾਰੀ। ਤੂੰ ਮੇਰੀ ਨਾਜ਼ਰੀਨ ਚੈੱਕ ਨਹੀਂ ਕੀਤੀ ਕਮੈਂਟਸਾਂ 'ਚ? ਨਾਜ਼ਰੀਨ ਤੇ ਬੀਨ ਲੈ ਕੇ ਸਿਰ ਹੋ ਗਈ ਹੈ ਨਾ ਨਾਜ਼ਰੀਨ ਕਿਉਂ? ਨਾਜ਼ਰੀਨ ਇਹਨੂੰ ਕਹਿੰਦੇ ਯਾਰ। ਨਾਜ਼ਰੀਨ ਬੀਨ ਵਜਾ ਰਹੀ ਹੈ ਤੇ ਸੱਪ ਨੂੰ ਟਿੱਕੀ ਪੈਕ ਹੋਏ ਪਏ ਨੇ। ਇਹਨੂੰ ਕਹਿੰਦੇ ਨੇ ਯਾਰ। ਨਾਜ਼ਰੀਨ ਨਾ ਮੈਨੂੰ ਕਦੀ ਮਿਲੇ, ਨਾ ਮੇਰੇ ਨਾਲ ਕਦੀ ਬਹਿ ਕੇ ਖਾਦਾ, ਤੇ ਕਿੱਥੇ ਕਿੱਥੇ ਬੈਠੇ ਯਾਰੀ ਨਿਭਾ ਰਹੇ ਨੇ ਤੇ ਮੈਨੂੰ ਪਤਾ ਹੀ ਨਹੀਂ। ਇਹ ਹੈ ਤੁਹਾਡੀ ਨਾਜ਼ਰੀਨ। ਕਿਉਂ ਕਿਆ ਬਈ? ਦੱਸ ਮੈਨੂੰ ਇੱਕ ਗੱਲ ਦੱਸ ਰਿਹਾ, ਮੇਰੇ ਸਦਕੇ ਜਾਵਾਂ ਇਹਨਾਂ ਤੇ, ਕਿ ਯਾਰ ਉਹ ਕਿਹੜਾ ਯਾਰ ਹੁੰਦਾ ਵੀ ਬਹੁਤ ਫਿੱਟੇ ਮੂੰਹ? ਲਾਨਤ ਨਹੀਂ ਐਸੇ ਯਾਰ ਤੇ ਜਿਹੜਾ ਯਾਰ ਹੋਵੇ। ਇਹ ਮੇਰੇ ਕਿਹੜੇ ਯਾਰ ਹੋਣਗੇ? ਹਿਸਾਬ ਲਾ। ਨਾਜ਼ਰੀਨ ਫਾਈਨਲ। ਨਾਜ਼ਰੀਨ ਤੇ ਰਿਵਿਊ ਵੀ ਨਹੀਂ ਲੈਂਦੇ। ਮੰਨ ਗਿਆ? ਐ ਸੀ, ਇਹ ਮੇਰੀ ਕਮਾਈ ਆ ਅਸਲ। ਫਾਈਨਲ ਫੈਸਲਾ ਦੇ ਅਸਲ ਮੇਰੀ ਕਮਾਈ ਇਹ ਹੈ। ਨਾਜ਼ਰੀਨ ਫੌਰੀ ਗਰੀਸ ਤੇ ਬੱਲਾ.com। ਯੈਸ, ਨਾ ਅਰਨਿੰਗ ਮੇਰੀ ਕਮਾਈ ਆ, ਨਾ ਸਬਸਕ੍ਰਾਈਬਰ ਮੇਰੀ ਕਮਾਈ ਆ, ਨਾ YouTube, ਨਾ ਫਲਾਣਾ, ਨਾ ਢੀਂਗੜਾ। ਮੇਰੀ ਇਹ ਅਸਲ ਕਮਾਈ ਆ ਉਸਤਾਦ ਜੀ, ਕਿ ਨਾ ਮੇਰੇ ਨਾਲ ਕਦੀ ਖਾਦਾ ਬਹਿ ਕੇ, ਨਾ ਮੇਰੇ ਨਾਲ ਮਿਲੇ, ਲੇਕਿਨ ਯਾਰ ਤੂੰ ਮੇਰਾ ਯਾਰ ਆ ਤੇ ਮੈਂ ਤੇ ਦੇਖਣਾ ਕਿ ਤੂੰ ਸਹੀ ਆ ਨਹੀਂ ਸਹੀ, ਮੈਂ ਤੇਰੇ ਨਾਲ ਆ। ਖੁਦ ਕੂਦ ਪੜੇਗਾ ਬਾਬੂ ਭਈਆ। ਇਹ ਨਹੀਂ ਦੇਖੀਦਾ ਕਿ ਵੀ ਇਹ ਸਹੀ ਆ ਕਿ ਤੇਰੇ ਦੁਸ਼ਮਣ ਸਹੀ ਆ।
ਇਹ ਵੇਖੋ ਨੂੰ ਮੈਂ ਤੇਰੇ ਨਾਲ ਬਹਿ ਕੇ ਖਾਈ ਪੀ ਜਾਵਾਂ ਤੇ ਮੈਂ ਕਹਾਂ ਮੈਂ ਪਹਿਲੇ ਤੇਰੇ ਦੁਸ਼ਮਣਾਂ ਨੂੰ ਮਿਲਾਂਗਾ, ਅਗਰ ਉਹ ਮੈਨੂੰ ਸਹੀ ਲੱਗੇ ਤੇ ਮੈਂ ਉਹਨਾਂ ਦੇ ਨਾਲ ਆ। ਫਿਰ ਇਹ ਸਲੂਟ ਕਰ ਇਹਨਾਂ ਨੂੰ ਮੇਰੇ ਯਾਰਾਂ ਨੂੰ। ਸਭ ਕਹਿ ਦੋ ਭਾਈ, ਕੀ ਬਾਤ ਹੈ। ਮੁਹੱਬਤ ਕਰਨ ਨੇ ਇਹਨੇ ਅੱਜ ਮੈਨੂੰ ਕਿਹਾ, ਮੈਂ ਸੱਚੀ ਤੁਹਾਨੂੰ ਦੱਸ ਰਿਹਾ, ਇਹਨੇ ਕਿਤੇ ਕੁਝ ਦੇਖਿਆ ਤੇ ਇਹਨੇ ਕਿਹਾ ਉਸਤਾਦ ਜੀ ਉਹ ਕੌਣ ਲੋਕ ਨੇ, ਹਾਂਜੀ ਤੇ ਮੇਰਾ ਸੀਨਾ ਇੰਨਾ ਹੋ ਗਿਆ ਚੌੜਾ। ਮੈਂ ਕਿਹਾ ਜੀ ਐਦਾਂ ਹੀ ਹੋਇਆ। ਨਾਜ਼ਰੀਨ ਦੀ ਵੈਸੇ ਜਿਮ ਦੀ ਫੀਸ ਦੇ ਆਏ ਆ 200 ਦਿਰਹਮ, ਹਾਂ ਸਹੀ ਗੱਲ ਹੈ। ਕਰਨੀ ਇਕੱਲੇ ਨੇ। ਤੇ ਕਹਿੰਦਾ ਸਿਰਫ ਕੈਸਟੀ ਲਾਉਣੀ। ਅੱਛਾ ਜੀ, ਅਸੀਂ ਵੀ ਹੁਣ ਦੌਰੂ ਪੌਰੂ ਹੋ ਰਹੇ ਆ, 3:30 ਵੱਜ ਗਏ ਨੇ ਰਾਤ ਤੇ। ਸਾਡੇ ਪੱਟੀ ਜ਼ਰਾ ਪ੍ਰੋਗਰਾਮ ਦਾ ਖਤਮ ਕਰਕੇ ਲਓ ਜੀ ਨਾਜ਼ਰੀਨ। ਲੋ ਜੀ, ਮਿਹਰਬਾਨੀ, ਤੁਹਾਡੀ ਮੁਹੱਬਤਾਂ ਦਾ ਬੜਾ ਸ਼ੁਕਰੀਆ ਜਿਹੜੇ ਜਾਨੀ ਸਾਹਿਬ ਨੂੰ ਤੁਸੀਂ ਕਰਿੰਦੇ ਨੇ ਮੁਹੱਬਤ। ਉਧਰ ਦੇਖ। ਆਈ ਲਵ ਯੂ ਹੋ ਗਿਆ ਸਾਹਿਬ ਤੁਹਾਡੇ ਲਈ, ਉਹਨਾਂ ਨੂੰ ਤੇ ਉਹਨਾਂ ਨੂੰ ਤੁਹਾਡੇ ਨਾਲ ਤੇ ਕਰਿੰਦੇ ਹੀ ਆ। ਹਾਂ ਪੱਟੀ ਅਸਲ ਦੇ ਵਿੱਚ ਨੀਂਦ ਚ ਬਹੁਤ ਬਹੁਤ ਜ਼ਿਆਦਾ। ਤੈਨੂੰ ਨਾ ਪੱਟੀ ਨੂੰ ਮੈਂ 3 ਵਾਰੀ ਇੰਜ ਕਰਤਾ ਨਾ, ਦੌਰੂ ਭੋਰੂ ਹੋਇਆ ਪੱਟੀ ਉਹਦਾ। ਪੱਟੀ ਦੇ ਨਸੀਬ ਬੜੇ ਚੰਗੇ ਨੇ, ਤੂੰ ਜਲਸੇ ਚੋਂ ਵੀ ਵੇਲ ਹੋ ਜਾਂਦੀ ਹੈ। ਨਾਲੇ ਮੇਰਾ ਨਾ ਸੁਰ ਭਵੀ ਖਲੋਤੀ ਕਿਵੇਂ ਸੁਰ? ਨੀਂਦ ਨਾ। ਹਾਂ ਪੱਟੀ ਨੂੰ ਨੀਂਦ ਆਈ ਹੈ। ਕੋਈ ਨਹੀਂ ਪੱਟੀ ਕਿਸ ਦਿਨ ਫਰੈਸ਼ ਜਿਹੜਾ ਨਾ ਹਿਸਾਬ ਕਿਤਾਬ ਲਾਵਾਂਗੇ। ਆਪਣਾ ਖਿਆਲ ਰੱਖੋ। ਲਵ ਯੂ। ਅੱਲਾ ਹਾਫਿਜ਼। ਮੈਨੂੰ ਈਮੇਲ ਕਰੋ, ਥੱਲੇ ਜਿਹੜੀ ਈਮੇਲ ਚੱਲ ਰਹੀ ਹੈ। ਜਿਹੜੇ ਦੋਸਤ ਦੁਬਈ ਦੇ ਵਿੱਚ ਨੇ ਨਾ, ਆਪਣਾ ਨੰਬਰ ਲਿਖ ਕੇ ਤੇ ਈਮੇਲ ਕਰਨ। ਆਪਾਂ ਇੱਥੇ ਕੋਈ ਇਦਾਂ ਹੁਣ ਦੇਖੋ ਨਾ, ਤੁਸੀਂ ਵੀ ਸਾਰੇ ਇੱਥੇ ਬੈਠੇ ਹੋ, ਕਿੰਨਾ ਮਜ਼ਾ ਆਵੇ ਗੱਲਬਾਤ ਨਾ ਕਰਨ ਦਾ। ਇੰਜ ਦਾ ਕੋਈ ਹਿਸਾਬ ਕਿਤਾਬ ਆਪਾਂ ਲਾਉਣੇ। ਦੁਬਈ ਵਾਲਾ ਨੰਬਰ ਜਿਹੜਾ ਤੁਹਾਡਾ ਉਹ ਤੁਸੀਂ ਸੈਂਡ ਕਰਨਾ ਇਸ ਈਮੇਲ ਦੇ ਉੱਤੇ ਲਾਜ਼ਮੀ, ਠੀਕ ਹੈ ਜੀ। ਤੇ ਫਿਰ ਆਪਾਂ ਕੋਈ ਹਿਸਾਬ ਕਿਤਾਬ ਲਾਉਣੇ। ਗੜਗੰਜ ਪਾ ਓਕੇ, ਅੱਲਾ ਹਾਫਿਜ਼।